सत श्री अकाल। टीवी 84 देख रहे सारे दर्शकों का स्वागत है। मैं हरप्रीत कौर ते बुलेटिन की शुरुआत करते हैं हेडलाइंस के नाल। कैप्टन अमरिंदर सिंह अपनी सरकार की 2.5 साल की कारगुजारी तो संतुष्ट, जबकि भगवंत मान मुताबक सूबे के हालातों में नहीं कुछ भी सुधरिया। एक कविता राही मान ने कहा, पहला बठिंडे जाके कुट खांदे सी लोग, हुण कुट खाण लई जाना पैंदा है पटियाला। दाखा हल्के तो कांग्रेस की हार संकेत है 2022 ਦੀਆਂ ਚੋਣਾਂ ਵਿੱਚ कांग्रेस ਦੇ ਹੋਣ ਵਾਲੇ ਹਸ਼ਰ ਦਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਦਾਅਵਾ ਕਿ ਹਾਲ ਲੋਕ ਤਿਆਰ ਬੈਠੇ ਨੇ 2022 ਵਿੱਚ ਕਾਂਗਰਸ ਨੂੰ ਸਬਕ ਸਿਖਾਉਣ ਲਈ। ਫਸਵੀਂ ਟੱਕਰ ਵਿੱਚ ਹਾਰ ਦਾ ਮੂੰਹ ਦੇਖਣ ਵਾਲੇ ਕੈਪਟਨ ਸੰਦੀਪ ਸੰਧੂ ਨਹੀਂ ਛੱਡਣਗੇ ਹਲਕਾ ਦਾਖਾ ਵਿੱਚ ਹੀ ਰਹਿਣਗੇ ਤੇ 2022 ਵਿੱਚ ਜਿੱਤਣਗੇ, ਜਦਕਿ ਮਨਪ੍ਰੀਤ ਇਆਲੀ ਨੇ ਕਿਹਾ ਹਲਕੇ ਦੇ ਲੋਕਾਂ ਨੇ ਕੈਪਟਨ ਦੀ ਗੁੰਡਾਗਰਦੀ ਨੂੰ ਨਕਾਰਿਆ। ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਵੱਲੋਂ ਅਗਲੇ ਮਹੀਨੇ ਤੋਂ ਕਰਤਾਰਪੁਰ ਲਾਂਘੇ ਨੂੰ ਚਾਲੂ ਕਰਨ ਲਈ ਇੱਕ ਪ੍ਰਮੁੱਖ ਸਮਝੌਤੇ ਦਾ ਕੀਤਾ ਸਵਾਗਤ। ਦੱਖਣੀ ਤੇ ਮੱਧ ਏਸ਼ੀਆ ਮਾਮਲਿਆਂ ਦੇ ਲਈ ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਐਲਿਸ ਜੀ ਵੇਲਸ ਨੇ ਕੀਤਾ ਟਵੀਟ, ਕਿਹਾ ਸਮਝੌਤੇ ਨੂੰ ਆਖਰੀ ਰੂਪ ਦਿੱਤੇ ਜਾਣ ਦਾ ਅਮਰੀਕਾ ਕਰਦਾ ਹੈ ਸਵਾਗਤ। ਤੇ ਕੈਨੇਡਾ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੱਬਾਂ ਭਾਰ। ਕੈਨੇਡੀਅਨ ਮਹਾਨਗਰ ਟੋਰਾਂਟੋ ਦੇ ਉਪਨਗਰ ਬਰੈਂਪਟਨ ਵਿੱਚ ਗੁਰੂ ਸਾਹਿਬ ਦੇ ਨਾਮ ਤੇ ਸੜਕ ਦਾ ਨਾਮ ਰੱਖਣ ਲਈ ਮਤਾ ਪਾਸ। ਤੇ ਹੁਣੇ ਨੇ ਖਬਰਾਂ ਦਾ ਵਿਸਥਾਰ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੀ 2.5 ਸਾਲ ਦੀ ਕਾਰਗੁਜ਼ਾਰੀ ਤੇ ਇਹ ਕਹਿੰਦਿਆਂ ਮੋਹਰ ਲਗਾਈ ਹੈ ਕਿ ਜ਼ਿਮਨੀ ਚੋਣਾਂ ਵਿੱਚ ਉਹਨਾਂ ਨੂੰ 3 ਸੀਟਾਂ ਤੇ ਜਿੱਤ ਹਾਸਲ ਹੋਈ ਹੈ। ਕੈਪਟਨ ਨੂੰ ਲੱਗਦਾ ਹੈ ਕਿ ਉਹਨਾਂ ਆਪਣੇ 2.5 ਸਾਲ ਦੀ ਸਰਕਾਰ ਦੌਰਾਨ ਸੂਬੇ ਦੇ ਹਾਲਾਤ ਬਿਹਤਰ ਕਰ ਦਿੱਤੇ ਨੇ ਤੇ ਇਸੇ ਲਈ ਲੋਕਾਂ ਨੇ ਉਹਨਾਂ ਦੀ ਸਰਕਾਰ ਵਿੱਚ ਆਪਣਾ ਭਰੋਸਾ ਜਤਾਇਆ ਹੈ। ਕੈਪਟਨ ਅਮਰਿੰਦਰ ਸਿੰਘ ਮੁਤਾਬਕ ਜਨਤਾ ਨੂੰ ਉਹਨਾਂ ਦੀਆਂ ਨੀਤੀਆਂ ਖਾਸੀਆਂ ਪ੍ਰਭਾਵਿਤ ਕਰ ਰਹੀਆਂ ਨੇ ਤੇ ਲੋਕ ਬੇਹੱਦ ਖੁਸ਼ ਨੇ। ਜਦਕਿ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੇ ਇੱਕ ਕਵਿਤਾ ਰਾਹੀਂ ਕੈਪਟਨ ਸਰਕਾਰ ਦੀ ਪੋਲ ਖੋਲੀ ਹੈ। ਦੇ ਵਿੱਚ 4 ਵਿੱਚੋਂ 3 ਸੀਟਾਂ ਅਸੀਂ ਜਿੱਤ ਗਏ ਹਾਂ। ਇਹਦਾ ਕਾਰਨ ਸਾਰੇ ਕਾਂਗਰਸ ਵਰਕਰਸ ਨੇ ਪੂਰੀ ਹਿੰਮਤ ਕੀਤੀ ਹੈ, ਮੋਢੇ ਨਾਲ ਮੋਢਾ ਜੋੜ ਕੇ, ਔਰ ਸਾਰੇ ਪੰਜਾਬੀਆਂ ਨੇ ਸਾਡਾ ਸਾਥ ਦਿੱਤਾ। ਜਿਸ ਤਰੀਕੇ ਨਾਲ ਅਸੀਂ ਸੁਖਬੀਰ ਬਾਦਲ ਦੀ ਸੀਟ 16,000 ਵੋਟਾਂ ਤੋਂ ਜਿੱਤੀ ਹੈ ਜਲਾਲਾਬਾਦ ਵਿੱਚ, ਔਰ ਜਿਹੜੇ ਉਹਨਾਂ ਦੇ ਬੀਜੇਪੀ ਦੇ ਦੂਜੇ ਵਜ਼ੀਰ ਨੇ ਸੋਮ ਪ੍ਰਕਾਸ਼ ਜੀ ਦੀ ਫਗਵਾੜਾ 26,000 ਵੋਟਾਂ ਤੋਂ ਅਸੀਂ ਜਿੱਤੀ ਹੈ। ਇਹਦੀ ਇੰਡੀਕੇਸ਼ਨ ਹੈ ਕਿ ਲੋਕ ਕਾਂਗਰਸ ਪਾਰਟੀ ਦੇ ਨਾਲ ਖੜੇ ਨੇ ਪੂਰੇ ਪੰਜਾਬ ਦੇ ਵਿੱਚ, ਔਰ ਜੋ ਸਾਡੀ ਨੀਤੀਆਂ ਨੇ, ਜੋ ਸਾਡੀ ਪਾਲਿਸੀਜ਼ ਨੇ, ਉਹਦੇ ਨਾਲ ਉਹ ਸਹਿਮਤ ਨੇ। ਦੋਸਤੋ, ਕਈ ਵਾਰੀ ਪੱਤਰਕਾਰ ਮੈਨੂੰ ਪੁੱਛ ਲੈਂਦੇ ਆ ਕਿ ਪਿਛਲੇ 2.5 ਸਾਲਾਂ 'ਚ ਪੰਜਾਬ 'ਚ ਕੀ ਬਦਲ ਗਿਆ, ਤਾਂ ਮੈਂ ਉਹਨਾਂ ਨੂੰ ਕਹਿਣਾ ਕੁਝ ਨਹੀਂ ਬਦਲਿਆ। ਬੇਰੁਜ਼ਗਾਰੀ ਦੇ ਮਾਰੇ ਵੀ ਉਹੀ ਨੇ, ਮੁਰਦਾਬਾਦ ਦੇ ਨਾਰੇ ਵੀ ਉਹੀ ਨੇ, ਖੁਦਕੁਸ਼ੀਆਂ 'ਚ ਸਾੜਨ ਵਾਲੀਆਂ ਅੱਗਾਂ ਵੀ ਉਹੀ ਨੇ, ਲੈਣ ਵਾਲੀਆਂ ਚੁੰਨੀਆਂ ਤੇ ਢਹਿਣ ਵਾਲੀਆਂ ਪੱਗਾਂ ਵੀ ਉਹੀ ਨੇ, ਵਿਰੋਧ ਕਰਨ ਵਾਲੇ ਝੰਡੇ ਵੀ ਉਹੀ ਨੇ, ਪੁਲਿਸ ਵਾਲੇ ਵੀ ਉਹੀ ਨੇ, ਉਹਨਾਂ ਕੋਲੇ ਡੰਡੇ ਵੀ ਉਹੀ ਨੇ, ਵਿਰੋਧ ਕਰਨ ਵਾਸਤੇ ਲੈ ਕੇ ਵੀ ਉਹੀ ਝੰਡੇ ਕਾਲੇ ਜਾਣਾ ਪੈਂਦਾ ਹੈ। ਸਿਰਫ ਇੱਕ ਚੀਜ਼ ਬਦਲੀ ਹੈ ਪੰਜਾਬੀਆਂ ਵਾਸਤੇ, ਪਹਿਲਾਂ ਲੋਕ ਕੁੱਟ ਖਾਣ ਬਠਿੰਡੇ ਜਾਂਦੇ ਸੀ, ਅੱਜ ਕੱਲ ਪਟਿਆਲੇ ਜਾਣਾ ਪੈਂਦਾ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਦਾਖਾ ਜ਼ਿਮਨੀ ਚੋਣ ਵਿੱਚ ਸੱਤਾਧਾਰੀ ਪਾਰਟੀ ਨੂੰ ਮਿਲੀ ਹਾਰ 2 ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹੋਣ ਵਾਲੀ ਹਾਰ ਵੱਲ ਇਸ਼ਾਰਾ ਕਰਦੀ ਹੈ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਵੱਲੋਂ ਸਰਕਾਰੀ ਮਸ਼ੀਨਰੀ, ਪੈਸੇ ਤੇ ਸ਼ਕਤੀ ਦੀ ਅੰਨ੍ਹੇਵਾਹ ਦੁਰਵਰਤੋਂ ਵੀ ਦਾਖਾ ਦੇ ਲੋਕਾਂ ਨੂੰ ਡਰਾ ਨਹੀਂ ਸਕੀ ਤੇ ਉਹਨਾਂ ਇਸ ਹਲਕੇ ਤੋਂ ਅਕਾਲੀ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ ਸ਼ਾਨਦਾਰ ਢੰਗ ਨਾਲ ਜਿਤਾ ਕੇ ਕਾਂਗਰਸ ਨੂੰ ਕਰਾਰਾ ਸਬਕ ਸਿਖਾਇਆ ਹੈ। ਇਹ ਬਾਕੀ ਤਿੰਨਾਂ ਹਲਕਿਆਂ ਵਿੱਚੋਂ ਸਭ ਤੋਂ ਵੱਧ ਫਸਵਾਂ ਮੁਕਾਬਲਾ ਸੀ। ਉਹਨਾਂ ਕਿਹਾ ਕਿ ਅੱਜ ਤੋਂ ਬਾਅਦ ਕਾਂਗਰਸੀ ਕਈ ਸਾਲਾਂ ਵਾਸਤੇ ਗੁੰਮਨਾਮੀ ਵਿੱਚ ਜਾਣ ਦੀ ਤਿਆਰੀ ਸ਼ੁਰੂ ਕਰ ਦੇਣਗੇ, ਕਿਉਂਕਿ 2 ਸਾਲਾਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੇ ਹਲਕਿਆਂ ਅੰਦਰ ਉਹਨਾਂ ਦਾ ਇਹੀ ਹਸ਼ਰ ਹੋਵੇਗਾ। ਅਕਾਲੀ ਦਲ ਪ੍ਰਧਾਨ ਨੇ ਸੱਤਾਧਾਰੀ ਪਾਰਟੀ ਵੱਲੋਂ ਲੋਕਾਂ ਨੂੰ ਡਰਾਉਣ ਭਰਮਾਉਣ ਲਈ ਸਰਕਾਰੀ ਤਾਕਤ ਦੀ ਕੀਤੀ ਦੁਰਵਰਤੋਂ ਦੇ ਬਾਵਜੂਦ ਅਕਾਲੀ ਭਾਜਪਾ ਉਮੀਦਵਾਰ ਨਾਲ ਡਟ ਕੇ ਖੜੋਣ ਲਈ ਦਾਖਾ ਹਲਕੇ ਦੇ ਲੋਕਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਉਹਨਾਂ ਅਕਾਲੀ ਭਾਜਪਾ ਦੇ ਵਰਕਰਾਂ ਤੇ ਆਗੂਆਂ ਦਾ ਲੋਕਾਂ ਦੀ ਸੇਵਾ ਵਿੱਚ ਕੋਈ ਕਸਰ ਨਾ ਛੱਡਣ ਲਈ ਧੰਨਵਾਦ ਕੀਤਾ। ਬੀਤੇ ਦਿਨੀ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨੇ ਗਏ, ਜਿੱਥੇ ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਹਰਾ ਦਿੱਤਾ। ਕਾਂਗਰਸ ਲਈ ਇਸ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਤੋਂ ਬਾਅਦ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਉਹ ਹਲਕੇ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਜ਼ਰੂਰ ਪੂਰੇ ਕਰਨਗੇ। ਉਹਨਾਂ ਦਾ ਘਰ ਤੇ ਦਫ਼ਤਰ ਹਲਕੇ ਵਿੱਚ ਹੀ ਹੋਵੇਗਾ ਤਾਂ ਜੋ ਲੋਕਾਂ ਨੂੰ ਆਪਣੇ ਕੰਮਾਂ ਵਿੱਚ ਕੋਈ ਪਰੇਸ਼ਾਨੀ ਨਾ ਆਏ। ਇਸ ਦੇ ਨਾਲ ਹੀ ਉਹਨਾਂ ਸੰਕੇਤ ਦਿੱਤਾ ਕਿ ਉਹ ਦਾਖਾ ਹਲਕੇ ਵਿੱਚ ਆਪਣੇ ਪੈਰ ਜਮਾਈ ਰੱਖਣਗੇ। ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਇਸ ਹਾਰ ਦੇ ਜ਼ਿੰਮੇਵਾਰ ਉਹ ਖੁਦ ਨੇ। ਉਹਨਾਂ ਕਿਹਾ ਕਿ ਹਾਰ ਤੋਂ ਬਾਅਦ ਵੀ ਉਹ ਹਲਕੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਇਹ ਇਲੈਕਸ਼ਨ ਜਿਹੜੀਆਂ ਹੁੰਦੀਆਂ ਜੀ ਕੋਈ
ਤੁਹਾਡੇ ਹੱਥ ਵਿੱਚ ਨਹੀਂ ਹੁੰਦੀਆਂ। ਤੁਸੀਂ ਇਲੈਕਸ਼ਨ ਇੱਕ ਮੁੱਦਿਆਂ ਤੇ ਲੜਦੇ ਹੋ, ਆਪਦੇ ਮੁੱਦੇ ਲੋਕਾਂ ਅੱਗੇ ਪ੍ਰੈਜ਼ੈਂਟ ਕਰਦੇ ਹੋ। ਕਾਰਨ ਕਈ ਹੋ ਸਕਦੇ ਆ। ਕਾਰਨ ਇਹ ਹੋ ਸਕਦਾ ਹੈ ਕਿ ਮੇਰੇ ਤੋਂ ਪਹਿਲਾਂ 2-3 ਇਲੈਕਸ਼ਨਸ ਆਈਆਂ, ਛੋਟੀਆਂ ਆਈਆਂ, ਵੱਡੀਆਂ ਆਈਆਂ। 2017 ਦੀ ਇਲੈਕਸ਼ਨ ਆਈ, ਪਾਰਲੀਮੈਂਟ ਆਈ, ਵਿੱਚ ਵਿਚਾਲੇ ਛੋਟੀਆਂ ਆ ਗਈਆਂ। ਉਹ ਦੌਰਾਨ ਜਿਹੜੇ ਵਰਕਰ ਸੀ ਜਾਂ ਦਾਖੇ ਦੇ ਲੋਕ ਸੀ, ਉਹਨਾਂ ਤਾਈਂ ਕਾਫੀ ਜ਼ਿਆਦਾ ਜਿਹਨੂੰ ਕਹਿ ਲਓ ਐਕਸਪੈਕਟੇਸ਼ਨਸ ਦਿੱਤੀਆਂ ਗਈਆਂ। ਚੌਥਾ ਮੈਂ ਪਹੁੰਚ ਗਿਆ। ਮੈਂ ਵੀ ਕਿਉਂਕਿ ਆਪਦੇ ਆਪ ਨੂੰ ਉੱਥੇ ਜੇ ਪਹੁੰਚਿਆ ਸੀਗਾ ਤਾਂ ਮੇਰਾ ਰੋਲ ਵੀ ਇਹੀ ਸੀ ਕਿ ਵੀ ਹਾਂ ਤੁਸੀਂ ਮੈਨੂੰ ਮੌਕਾ ਦਿਓ, ਮੈਂ ਅਗਲੇ 2.5 ਸਾਲਾਂ ਦੇ ਵਿੱਚ ਆਹ ਕਰ ਸਕਦਾ। ਸੋ ਕਿਤੇ ਨਾ ਕਿਤੇ ਆਈ ਗੈਸ ਟੂ ਮੈਨੀ ਐਕਸਪੈਕਟੇਸ਼ਨਸ ਔਰ ਨੌਨ ਡਿਲੀਵਰੈਂਸ ਜਿਹੜੀ ਸੀ ਉਹ ਮੈਚ ਕਰਕੇ ਨਹੀਂ। ਸਭ ਤੁਹਾਡੇ ਸਾਹਮਣੇ ਬੈਠਾ ਹੈ। ਮੇਰੇ ਚਿਹਰੇ ਤੇ ਤੁਹਾਨੂੰ ਨਿਰਾਸ਼ਤਾ ਲੱਗਦੀ ਹੈ ਤਾਂ ਹੈ, ਬਟ ਹਾਂ ਇਲੈਕਸ਼ਨ ਤੋਂ ਬਾਅਦ ਮਹਿਸੂਸ ਕਰਦਾ ਬੰਦਾ। ਪਰ ਮੈਂ ਤੁਸੀਂ ਦੇਖੋ 28,000 ਤੋਂ 52-53,000 ਵੋਟ ਚਲੀ ਜਾਣੀ, ਲੋਕਾਂ ਦਾ ਇਹ ਸਹਿਯੋਗ ਹੋਣਾ। ਮੈਂ 21 ਦਿਨਾਂ ਦੇ ਵਿੱਚ 22 ਦਿਨਾਂ ਦੇ ਵਿੱਚ ਇਸ ਕਿਸਮ ਦਾ ਮੈਨੂੰ ਪਿਆਰ ਦਿੱਤਾ ਦਾਖੇ ਵਾਲਿਆਂ ਨੇ। ਮੈਂ ਤਾਂ ਰਿਣੀ ਹੈ ਔਰ ਰਿਣੀ ਰਵਾਂਗਾ, ਔਰ ਇਸੇ ਕਰਕੇ ਇਹ ਮੋਟੀਵੇਸ਼ਨ ਹੈ ਵੀ ਉੱਥੇ ਰਹਿ ਕੇ ਕੰਮ ਕਰਨ ਦੀ। ਪ੍ਰੋਮਿਸਿਸ ਜੋ ਹੋਏ ਤੇ ਜੋ ਡਿਲੀਵਰੈਂਸ ਹੋਈ ਉਹਦੇ 'ਚ ਬੜਾ ਫਰਕ ਹੈ। ਤੇ ਚੌਥਾ ਮੈਂ ਪ੍ਰੋਮਿਸਿਸ ਕਰਨ ਵਾਲਾ ਪਹੁੰਚ ਗਿਆ ਵੀ ਆਪਾਂ ਆਹ ਕਰ ਦਿਆਂਗੇ, ਆਪਾਂ ਉਹ ਕਰ ਦਿਆਂਗੇ। ਸੋ ਸਾਹਮਣੇ ਡਾਊਨ ਦਾ ਲਾਈਨ ਹਾਂ ਰਾਤ ਮੈਂ ਆਪਦਾ ਮੇਰਾ ਫੋਨ ਔਨ ਸੀ, 1-1.5 ਵਜੇ ਤੱਕ ਲੋਕਾਂ ਦੇ ਫੋਨ ਆਉਂਦੇ ਰਹੇ ਆ। ਬੜੇ ਲੋਕਾਂ ਨੇ ਮਹਿਸੂਸ ਕੀਤਾ, ਪਰ ਸਭ ਦੀ ਇੱਕ ਲਾਈਨ ਸੀ, ਸਰ ਹੁਣ ਛੱਡਿਓ ਨਾ, ਸਰ ਹੁਣ ਜਾਇਓ ਨਾ ਪਲੀਜ਼। ਚਲੋ ਅਸੀਂ ਤੁਹਾਨੂੰ ਵਾਅਦਾ ਕੀਤਾ ਸੀ ਅਸੀਂ ਆਹ ਕਰਾਂਗੇ, ਪਿੰਡ 'ਚ ਆਹ ਹੋ ਗਿਆ। ਹਰ ਇੱਕ ਦਾ ਅਲੱਗ-ਅਲੱਗ ਰੀਜ਼ਨ ਸੀ, ਪਰ ਇੱਕ ਯੂਨੀਫਾਰਮ ਵੌਇਸ ਸੀ ਕਿ ਸਰ ਤੁਹਾਡੇ ਤੇ ਸਾਨੂੰ ਆਸਾਂ ਬਹੁਤ ਹੈ, ਹੁਣ ਤੁਸੀਂ ਛੱਡਿਓ ਨਾ। ਇਸ ਕਿਸਮ ਦੇ ਜਦੋਂ ਤੁਹਾਨੂੰ ਲੋਕ ਪਿਆਰ ਦੇਣ ਜੀ, ਤੁਹਾਡੇ ਤੇ ਆਸਾਂ ਰੱਖਣ, ਫਿਰ ਤੁਹਾਡਾ ਫਰਜ਼ ਬਣਦਾ ਜੀ ਕਿ ਤੁਸੀਂ ਖੜਾ। ਸੋ ਆਈਡੀਆ ਇਹ ਹੈਗਾ ਕਿ ਜਿਹੜਾ ਪ੍ਰੋਐਕਟਿਵ ਐਕਟਿਵ ਰੋਲ ਹੈਗਾ ਦਾਖੇ ਲਈ ਔਰ ਦਾਖੇ ਹਲਕੇ ਲਈ ਉਹ ਜਾਰੀ ਰਹੇਗਾ। ਦਾਖਾ ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਯਾਲੀ ਨੇ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ ਹਰਾਇਆ। ਇਸ ਹਾਰ ਦੇ ਕਾਰਨ ਦੱਸਦਿਆਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਚੋਣ ਪ੍ਰਚਾਰ ਵਿੱਚ ਕਮੀ ਰਹਿਣ ਕਾਰਨ ਕੈਪਟਨ ਸੰਦੀਪ ਸੰਧੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਹਨਾਂ ਕਿਹਾ ਪਰ ਫਿਰ ਵੀ 28 ਤੋਂ 52,000 ਵੋਟਾਂ ਤੇ ਪੁੱਜਣਾ ਵੀ ਇੱਕ ਵੱਡੀ ਉਪਲਬਧੀ ਹੈ। ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾਖਾ ਦੇ ਲੋਕਾਂ ਨਾਲ ਭਾਈਚਾਰਾ ਵਧਾਵੇਗੀ। ਉਹਨਾਂ ਕਿਹਾ ਕਿ ਵੋਟਾਂ ਦੌਰਾਨ ਜਿਹੜੀਆਂ ਕਮੀਆਂ ਰਹਿ ਗਈਆਂ ਨੇ ਉਹਨਾਂ ਨੂੰ ਜਲਦੀ ਦੂਰ ਕਰ ਲਿਆ ਜਾਵੇਗਾ। ਅਸੀਂ ਕਿਤੇ ਨਾ ਕਿਤੇ ਧੰਨਵਾਦੀ ਹੋਵਾਂਗੇ ਸੀਐਮ ਸਾਹਿਬ ਦਾ, ਕਿਉਂਕਿ ਅਸੀਂ ਚਾਹਿਆ ਸੀਗਾ ਕਿ ਇਹੋ ਜਿਹਾ ਚਿਹਰਾ ਆਵੇ ਜਿਹੜਾ ਦਾਖੇ ਨੂੰ ਇੱਕਦਮ ਬਦਲ ਕੇ ਰੱਖ ਦੇ। ਹਾਂ, ਬਦਕਿਸਮਤੀ ਨਾਲ ਪਲੈਨਿੰਗ ਪਾਰਟ ਜਿਹੜਾ ਸਾਡੇ ਤੌਰ ਤੇ ਹੋਣਾ ਚਾਹੀਦਾ ਸੀ, ਇਹਨਾਂ ਨੇ 21 ਦਿਨ ਆਪਣੀ ਪੂਰੀ ਕੰਪੇਨ ਕਰੀ, ਜੋ ਵੱਧ ਤੋਂ ਵੱਧ ਪਬਲਿਕ ਨਾਲ ਕਨੈਕਟ ਹੋਣ ਦੀ ਕੋਸ਼ਿਸ਼ ਕਰੀ। ਪਲੈਨਿੰਗ ਪਾਰਟ ਤੇ ਕਿਤੇ ਨਾ ਕਿਤੇ ਸਾਡੇ ਕੋਲੋਂ ਕਮੀਆਂ ਰਹਿ ਗਈਆਂ। ਸਾਡੇ ਨਾਲੋਂ ਸਾਡਾ ਓਪੋਨੈਂਟ ਵੈਲ ਆਰਗੇਨਾਈਜ਼ਡ ਸੀਗਾ, ਅਸੀਂ ਨਹੀਂ ਉਹਨੇ ਆਰਗੇਨਾਈਜ਼ ਸੀਗੇ। ਜਿਹੜੀਆਂ ਕਮੀਆਂ ਰਹੀਆਂ ਅਸੀਂ ਉਹਨੂੰ ਓਨ ਕਰਦੇ। ਜੇ ਕਿਤੇ ਕੂੜ ਪ੍ਰਚਾਰ ਵੀ ਹੋਇਆ, ਝੂਠਾ ਪ੍ਰਚਾਰ ਵੀ ਸਾਡੇ ਖਿਲਾਫ ਹੋਇਆ, ਅਸੀਂ ਉਹਨੂੰ ਪੂਰੀ ਤਰ੍ਹਾਂ ਕਾਊਂਟਰ ਨਹੀਂ ਕਰ ਪਾਏ। ਉਹ ਵੀ ਸਾਡੀਆਂ ਕਮੀਆਂ ਰਹੀਆਂ। ਜਿਹੜੀਆਂ ਕਮੀਆਂ ਅਸੀਂ ਓਨ ਕਰਦੇ ਹਾਂ, ਪਰ ਹੁਣ ਇਸ ਤੋਂ ਬਾਅਦ ਕੀ ਹੋਣਾ ਚਾਹੀਦਾ ਉਹਦੇ ਵਾਸਤੇ ਜਿਵੇਂ ਸੰਧੂ ਸਾਹਿਬ ਨੇ ਦੱਸਿਆ, ਦਾਖਾ ਹਲਕਾ ਬਦਲੇਗਾ। ਜਿਹੜਾ ਦਾਖਾ ਹਲਕਾ ਇਨਫੇਮਸ ਸੀਗਾ ਇੱਥੇ ਦੇ ਕ੍ਰਿਮੀਨਲ ਐਕਟੀਵਿਟੀਜ਼ ਕਰਕੇ ਜਾਂ ਇੱਥੇ ਦੀ ਗੁੰਡਾਗਰਦੀ ਕਰਕੇ, ਉਹ ਵੀ ਨਹੀਂ ਚੱਲੇਗੀ। ਇਹ ਬਹੁਤ ਕਲੀਅਰ ਮੈਸੇਜ ਪਬਲਿਕ ਤੱਕ ਜਾਣਾ ਚਾਹੀਦਾ। ਤੇ ਜਿਹੜਾ ਭਾਈਚਾਰਾ ਔਰ ਪਿਆਰ ਤੇ ਮੁਹੱਬਤ ਦਾ ਮਾਹੌਲ ਹੋਣਾ ਚਾਹੀਦਾ ਦਾਖਾ ਕੰਸਟੀਚੁਐਂਸੀ 'ਚ, ਜਿਹੜੀ ਸੋਚ ਹੈ ਸੰਧੂ ਸਾਹਿਬ ਦੀ ਉਹ ਬਕਾਇਦਾ ਉੱਥੇ ਪ੍ਰਵੇਲ ਕਰੇਗੀ। ਇਹ ਅਗਲੇ 2.5 ਸਾਲ 'ਚ ਤੁਸੀਂ ਬਦਲਾਅ ਦੇਖੋਗੇ। ਜੇ ਇਹਨਾਂ ਨੇ ਕਿਹਾ ਸੀਗਾ ਦਾਖਾ ਬਦਲੇਗਾ ਤੇ ਵਾਕਈ ਦਾਖਾ ਬਦਲੇਗਾ। ਜਿਹੜਾ ਲੋਕਾਂ ਦਾ ਜਵਾਬ ਸੀਗਾ, ਲੋਕਾਂ ਨੇ ਜੋ ਫਤਵਾ ਦਿੱਤਾ ਹੈ, ਲੋਕਾਂ ਨੇ ਤਾਂ 3 ਵਾਰ ਇਆਲੀ ਨੂੰ ਹਰਾ ਕੇ ਉਹ ਜਵਾਬ ਦੇ ਚੁੱਕੇ ਆ ਪਹਿਲਾਂ। ਅੱਜ ਸਾਡੇ 'ਚ ਕੋਈ ਕਮੀਆਂ ਹੋਣਗੀਆਂ। ਅੱਜ ਇੱਕ ਦਿਨ ਰਿਜ਼ਲਟ ਅਨਾਉਂਸ ਹੋਣ ਤੋਂ ਬਾਅਦ ਮੈਂ ਇਆਲੀ 'ਚ ਨੁਕਸ ਕੱਢਣੇ ਸ਼ੁਰੂ ਕਰਦਾ। ਲੋਕਾਂ ਨੇ ਉਹਨੂੰ ਫਤਵਾ ਦਿੱਤਾ, ਉਹਦੇ ਤੋਂ ਕੰਮ ਲੈਣ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦਾਖਾ ਸੀਟ ਤੋਂ ਵੱਡੀ ਜਿੱਤ ਹਾਸਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਯਾਲੀ ਅੱਜ ਸ਼੍ਰੀ ਅੰਮ੍ਰਿਤਸਰ ਵਿਖੇ ਪਹੁੰਚੇ, ਜਿੱਥੇ ਅੱਜ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਾਲੀ ਨੇ ਆਪਣੀ ਜਿੱਤ ਲਈ ਸਿਹਰਾ ਵਰਕਰਾਂ ਦੇ ਸਿਰ ਬੰਨਿਆ। ਉਹਨਾਂ ਕਿਹਾ ਕਿ ਪੁਲਿਸ ਦੀ ਧੱਕੇਸ਼ਾਹੀ ਦੇ ਬਾਵਜੂਦ ਹਲਕੇ ਦੇ ਲੋਕ ਚੱਟਾਨ ਵਾਂਗ ਉਹਨਾਂ ਨਾਲ ਖੜੇ ਰਹੇ। ਇਸ ਮੌਕੇ ਉਹਨਾਂ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ। ਉਸ ਪਰਮਾਤਮਾ ਗੁਰੂ ਦਾ ਸ਼ੁਕਰਾਨਾ ਕਰਨ ਲਈ ਆਏ ਆ, ਕਿਉਂਕਿ ਜਿਨ੍ਹਾਂ ਦੀ ਕਿਰਪਾ ਦੇ ਨਾਲ ਮਿਹਰ ਸਦਕਾ ਹੀ ਇਹ ਕਾਮਯਾਬੀ ਮਿਲੀ ਆ। ਇਹ ਜਿੱਤ ਹਲਕੇ ਦਾਖੇ ਦੇ ਵੋਟਰਾਂ ਦੀ ਜਿੱਤ ਆ, ਹਲਕੇ ਦਾਖੇ ਦੇ ਲੋਕਾਂ ਦੀ ਜਿੱਤ ਆ, ਪਾਰਟੀ ਦੇ ਵਰਕਰਾਂ ਦੀ ਜਿੱਤ ਆ, ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਆ।
ਸਾਡੀ ਸਮੁੱਚੀ ਲੀਡਰਸ਼ਿਪ, ਬਾਦਲ ਸਾਹਿਬ, ਸੁਖਬੀਰ ਸਿੰਘ ਬਾਦਲ ਜੀ, ਮਜੀਠੀਆ ਸਾਹਿਬ, ਉਹਨਾਂ ਦੀ ਸਾਰੀ ਜਿੱਤ ਹੈਗੀ ਆ। ਸੋ ਇਸ ਲਈ ਇਹ ਸਰਕਾਰ ਦੇ ਨਾਲ ਲੜਾਈ ਜਦੋਂ ਆਪਾਂ ਲੜਦੇ ਆ, ਸਰਕਾਰ ਫਿਰ ਹਰ ਹੀਲਾ ਵਰਤਦੀ ਆ ਤੇ ਸਾਡੇ ਤਾਂ ਕੋਈ ਕਸਰ ਛੱਡੀ ਨਹੀਂ ਗਈ। ਸਾਰੇ ਪੰਜਾਬ ਦੀ ਪੁਲਿਸ ਲੱਗੀ ਸੀ, ਸਾਡੇ ਵਰਕਰਾਂ ਨੂੰ ਚੱਕਣ ਲੱਗੀ ਸੀ, ਝੂਠੇ ਕੇਸ ਪਾ, ਡਰਾ ਧਮਕਾ, ਤੁਹਾਡੇ ਨੀਲੇ ਕਾਰਡ ਕੱਟ ਦਿਆਂਗੇ, ਤੁਹਾਡੇ ਜੌਬ ਕਾਰਡ ਕੱਟ ਦਿਆਂਗੇ, ਪੈਨਸ਼ਨਾਂ ਕੱਟ ਦਿਆਂਗੇ, ਜਿਹੜੇ ਮੁਲਾਜ਼ਮ ਸੀ ਉਹਨਾਂ ਦੀ ਬਦਲੀਆਂ ਕਰ ਦਿਆਂਗੇ, ਨੌਕਰੀ ਚੋਂ ਕੱਢ ਦਿਆਂਗੇ। ਸੋ ਇਹ ਬੜੇ ਯਤਨ ਕੀਤੇ ਗਏ, ਪਰ ਫਿਰ ਵੀ ਗੁਰੂ ਦੀ ਮਿਹਰ, ਜਦੋਂ ਵੱਡੀ ਸਰਕਾਰ, ਉੱਪਰਲੀ ਸਰਕਾਰ ਜਿਹੜੀ ਉਹ ਪ੍ਰਮਾਤਮਾ ਉਹ ਤੁਹਾਡੇ ਨਾਲ ਆ, ਫਿਰ ਥੱਲੜੀਆਂ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਸੋ ਇਸ ਲਈ ਉਹ ਪਰਮਾਤਮਾ ਦੀ ਮਿਹਰ ਹੋਈ ਆ ਤੇ ਲੋਕਾਂ ਦੇ ਸਾਥ ਦੇ ਨਾਲ ਇਹ ਸਾਨੂੰ ਕਾਮਯਾਬੀ ਮਿਲੀ ਆ। ਸੋ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਆਏ ਆ। ਜ਼ਿਮਨੀ ਚੋਣ ਨਤੀਜਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਕੋਰ ਕਮੇਟੀ ਦੀ ਅਹਿਮ ਮੀਟਿੰਗ 28 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਅਮਰਪਾਲ ਸਿੰਘ ਬੋਨੀ ਅਜਨਾਲਾ ਸਾਬਕਾ ਸੰਸਦੀ ਸਕੱਤਰ ਦੇ ਗ੍ਰਹਿ ਵਿਖੇ ਰੱਖੀ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਤੇ ਯੂਥ ਅਕਾਲੀ ਦਲ ਟਕਸਾਲੀ ਦੇ ਕੌਮੀ ਪ੍ਰਧਾਨ ਹਰਸੁਖਿੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਪੰਜਾਬ ਦੇ ਧਾਰਮਿਕ, ਰਾਜਨੀਤਿਕ, ਸਮਾਜਿਕ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਅਹਿਮ ਫੈਸਲੇ ਲਏ ਜਾਣਗੇ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਬ੍ਰੇਕ ਤੋਂ ਬਾਅਦ TV 84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਪੰਜਾਬ ਸਰਕਾਰ ਵੱਲੋਂ ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਖੇ 10 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 4 ਮੰਜ਼ਿਲਾ ਜੱਚਾ ਬੱਚਾ ਹਸਪਤਾਲ ਦਾ ਨੀਂਹ ਪੱਥਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਰੱਖਿਆ ਗਿਆ। ਸਿਹਤ ਮੰਤਰੀ ਨੇ ਕਿਹਾ ਕਿ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਬਣਾਇਆ ਜਾਣ ਵਾਲਾ ਇਹ ਜੱਚਾ ਬੱਚਾ ਹਸਪਤਾਲ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਉਹਨਾਂ ਦੱਸਿਆ ਕਿ ਇਹ ਹਸਪਤਾਲ 50 ਬਿਸਤਰਿਆਂ ਦਾ ਹੋਵੇਗਾ, ਜਿਸ ਵਿੱਚ 4 ਮੰਜ਼ਿਲਾਂ ਲਈ ਲਿਫਟ ਤੇ ਰੈਂਪ ਦਾ ਪ੍ਰਬੰਧ ਹੋਵੇਗਾ। ਉਹਨਾਂ ਹੋਰ ਦੱਸਿਆ ਕਿ ਇਸ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫਸਰ ਦੇ ਕਮਰੇ ਤੋਂ ਇਲਾਵਾ ਮੈਡੀਕਲ ਅਫਸਰਾਂ ਦੇ ਕਮਰੇ, ਰਿਕਾਰਡ ਰੂਮ, ਲੇਬਰ ਰੂਮ, ਫਾਰਮੇਸੀ, ਆਟੋਕਲੇਵ, ਐਨੈਸਥੀਸੀਆ ਕੰਸਲਟੈਂਟ, ਲੇਬਰ ਰੂਮ ਤੇ 2 ਆਪਰੇਸ਼ਨ ਥੀਏਟਰ ਵੀ ਹੋਣਗੇ। ਕਿ ਅੱਜ ਇੱਥੋਂ ਦੇ MLA ਸਾਹਿਬ ਦੇ ਜਤਨ ਸਦਕਾ, MP ਸਾਹਿਬ ਦੇ ਸਦਕਾ, ਜਾਂ ਜਿਹੜੇ ਸਾਡੇ ਰਿਟਰਨਿੰਗ MLA ਨੇ GP ਸਿੰਘ, ਉਹਨਾਂ ਸਾਰਿਆਂ ਦੀ ਹਿੰਮਤ ਸਦਕਾ ਜਿਹੜਾ ਅੱਜ ਇੱਥੇ ਅਸੀਂ ਜੱਚਾ ਬੱਚਾ ਵਾਰਡ ਪੂਰਾ ਹਸਪੀਟਲ ਹੈ ਉਹਦਾ ਨੀਂਹ ਪੱਥਰ ਰੱਖਿਆ, ਜਿਹਦੀ ਤਕਰੀਬਨ 10 ਕਰੋੜ ਦੀ ਲਾਗਤ ਆਵੇਗੀ ਔਰ 4 ਮੰਜ਼ਿਲਾ ਹਸਪੀਟਲ ਹੋਵੇਗਾ। ਔਰ ਬੜਾ ਇਹ ਜ਼ਰੂਰੀ ਸੀਗਾ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਜੱਚਾ ਬੱਚਾ ਵਾਰਡ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਵੱਡੇ ਹਸਪਤਾਲ ਬਣਾ ਰਹੇ ਆ, ਇਹਦੇ ਨਾਲ ਜਿਹੜੇ ਸਾਡੇ ਨਵੇਂ ਜਨਰੇਸ਼ਨ ਹੈ ਉਹਦੇ ਵਾਸਤੇ ਇੱਕ ਬਹੁਤ ਵੱਡਾ ਇੱਕ ਗਿਫਟ ਹੈ। ਕਿਉਂਕਿ ਆਮ ਤੌਰ ਤੇ ਪਹਿਲਾਂ ਸਮਾਂ ਹੁੰਦਾ ਸੀ ਕਿ ਡਿਲੀਵਰੀਆਂ ਪਿੰਡਾਂ ਵਿੱਚ ਹੁੰਦੀਆਂ ਸੀ, ਘਰਾਂ 'ਚ ਹੁੰਦੀਆਂ ਸੀਗੀਆਂ, ਪਰ ਹੁਣ ਅਸੀਂ ਬੱਚਿਆਂ ਦੇ ਕੇਅਰ ਵਾਸਤੇ ਇੱਕ ਸਪੈਸ਼ਲ ਜਿਹੜੇ ਇੱਥੇ ਹਸਪਤਾਲ ਬਣ ਰਹੇ ਨੇ। ਔਰ ਜਿੱਥੇ ਬਣੇ ਹੋਏ ਨੇ, ਮੈਂ ਪਠਾਨਕੋਟ ਦੀ ਗੱਲ ਕਰਾਂਗਾ ਜਾਂ ਮੋਹਾਲੀ ਦੀ ਗੱਲ ਕਰਾਂਗਾ, ਉਹ ਬੜੇ ਸਕਸੈਸਫੁਲ ਨੇ ਔਰ ਬੜਾ ਅੱਛਾ ਉੱਥੇ ਬੱਚਿਆਂ ਦਾ ਇਲਾਜ ਕੇਅਰ ਹੁੰਦਾ ਹੈ। ਹਰ ਫੈਸਿਲਿਟੀ ਹੋਈ ਬੱਚਿਆਂ ਵਾਸਤੇ, ਜਿੰਨੇ ਵੀ ਹੋਏਗੀ ਇੱਥੇ ਤਕਰੀਬਨ ਜੀ ਤੁਸੀਂ ਉਹਨੂੰ ਹੋਏ ਕਿ ਕੰਸਲਟੈਂਟ ਰੂਮ ਹੋਏਗਾ, ਰਜਿਸਟ੍ਰੇਸ਼ਨ ਰੂਮ ਹੋਏਗਾ, ਲੇਬਰ ਰੂਮ ਹੋਏਗਾ, ਕਾਨਫਰੰਸ ਰੂਮ, ਆਪਰੇਸ਼ਨ ਥੀਏਟਰ, NSU ਜਿਹੜਾ ਉਹ ਵੀ ਸਾਰਾ ਹੋਏਗਾ, ਤੇ ਤਕਰੀਬਨ ਜਿਹੜਾ ਬੜੀ ਆਪਰੇਟਰ ਰੂਮ, ਜਿੰਨੇ ਵੀ ਡਾਇਗਨੋਸਿਸ ਟੋਟਲੀ ਪੂਰਾ ਫੁੱਲ ਫਲੈਸ਼ ਹਸਪੀਟਲ ਹੋਏਗਾ। ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਸਵੀਰ ਸਾਫ਼ ਹੋ ਚੁੱਕੀ ਹੈ। ਮਹਾਰਾਸ਼ਟਰ ਵਿੱਚ BJP ਤੇ ਸ਼ਿਵ ਸੈਨਾ ਦਾ ਗੱਠਜੋੜ ਸਰਕਾਰ ਬਣਾਉਣ ਦਾ ਨਜ਼ਰ ਆ ਰਿਹਾ ਹੈ। ਉੱਥੇ ਹੀ ਹਰਿਆਣਾ ਵਿੱਚ BJP ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਸਾਹਮਣੇ ਆਈ ਹੈ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਭਾਜਪਾ ਵਰਕਰਾਂ ਲਈ ਹਰਿਆਣਾ ਤੇ ਮਹਾਰਾਸ਼ਟਰ ਦੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਮਹਾਰਾਸ਼ਟਰ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਹਰਿਆਣਾ ਵਿੱਚ ਭਾਜਪਾ ਨੇ ਪਿਛਲੀ ਵਾਰ ਦੇ ਮੁਕਾਬਲੇ
ਵੋਟਾਂ ਦੀ ਪ੍ਰਤੀਸ਼ਤ ਵਿੱਚ 3% ਦਾ ਵਾਧਾ ਕੀਤਾ ਹੈ। ਉਹਨਾਂ ਕਿਹਾ ਕਿ ਦੋਵਾਂ ਰਾਜਾਂ ਵਿੱਚ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ। ਉਹਨਾਂ ਇਹ ਵੀ ਕਿਹਾ ਕਿ ਬੀਜੇਪੀ ਦੀ ਸਰਕਾਰ ਪਿਛਲੀ ਵਾਰ ਤੋਂ ਪਹਿਲਾਂ ਗੁਜਰਾਤ ਤੇ ਮਹਾਰਾਸ਼ਟਰ ਦੋਵਾਂ ਵਿੱਚ ਸਰਕਾਰ ਨਹੀਂ ਬਣਾ ਸਕੀ, ਪਰ 2014 ਵਿੱਚ ਪੀਐਮ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹਨਾਂ ਦੋਵਾਂ ਰਾਜਾਂ ਵਿੱਚ ਭਾਜਪਾ ਦੇ ਮੁੱਖ ਮੰਤਰੀ ਬਣੇ ਤੇ ਇਸ ਵਾਰ ਫਿਰ ਤੋਂ ਉਹਨਾਂ ਦੀ ਜਿੱਤ ਤੋਂ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਭਾਜਪਾ ਦੇ ਮੁੱਖ ਮੰਤਰੀਆਂ ਦੇ ਕੰਮ ਨਾਲ ਇਹਨਾਂ ਦੋਵਾਂ ਰਾਜਾਂ ਦੇ ਲੋਕ ਪ੍ਰਭਾਵਿਤ ਹੋਏ ਨੇ। ਇਸ ਤੋਂ ਇਲਾਵਾ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਿਹਰਾ ਦਿੱਤਾ ਤੇ ਧੰਨਵਾਦ ਵੀ ਕੀਤਾ। ਇਸ ਤੋਂ ਇਲਾਵਾ ਉਹਨਾਂ देवेंद्र फडणवीस ਤੇ मनोहर लाल खट्टर दोनों ਨੂੰ ਵਧਾਈ ਦਿੱਤੀ। तो सबसे पहले मैं हरियाणा और महाराष्ट्र की जनता को भारतीय जनता पार्टी के करोड़ों कार्यकर्ताओं की ओर से हृदय से धन्यवाद और बधाई देना चाहता हूं। आज जो दोनों राज्यों के चुनाव के परिणाम आए हैं उसमें महाराष्ट्र के अंदर भाजपा सेना युति पूर्ण बहुमत के साथ फिर से एक बार अपनी सरकार बनाने जा रही है। हम पूर्ण बहुमत के साथ सत्ता में आए हैं। हरियाणा में गत विधानसभा चुनाव से अपने वोटों में 3% की बढ़ोतरी करते हुए हम सबसे बड़े दल बनकर उभरे हैं और ये भी हरियाणा की जनता का, इसके लिए मैं धन्यवाद करना चाहता हूं। और मित्रों, आज मैं आप सबके माध्यम से देश के करोड़ों कार्यकर्ताओं को इस बात की विशेष बधाई देना चाहता हूं कि मोदी 2 में पहले दोनों चुनाव भारतीय जनता पार्टी जीतकर आगे बढ़ गई। ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਵੱਲੋਂ ਅਗਲੇ ਮਹੀਨੇ ਤੋਂ ਕਰਤਾਰਪੁਰ ਲਾਂਘੇ ਨੂੰ ਚਾਲੂ ਕਰਨ ਲਈ ਇੱਕ ਪ੍ਰਮੁੱਖ ਸਮਝੌਤੇ ਤੇ ਦਸਤਖਤ ਕਰਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸਬੰਧ ਬਣਾਉਣਾ ਚੰਗੀ ਖਬਰ ਹੈ। ਇਹ ਲਾਂਘਾ ਭਾਰਤੀ ਸ਼ਰਧਾਲੂਆਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੀ ਵੀਜ਼ਾ ਮੁਕਤ ਯਾਤਰਾ ਦੀ ਸੁਵਿਧਾ ਪ੍ਰਦਾਨ ਕਰੇਗਾ। ਇਸ ਸਮਝੌਤੇ ਤੇ ਰੋਜ਼ਾਨਾ 5000 ਭਾਰਤੀ ਸ਼ਰਧਾਲੂ ਗੁਰਦੁਆਰਾ ਸਾਹਿਬ ਦੀ ਯਾਤਰਾ ਕਰ ਸਕਣਗੇ। ਅਮਰੀਕਾ ਦੀ ਦੱਖਣੀ ਤੇ ਮੱਧ ਏਸ਼ੀਆ ਮਾਮਲਿਆਂ ਦੇ ਲਈ ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਐਲਿਸ ਜੀ ਵੇਲਸ ਨੇ ਵੀਰਵਾਰ ਨੂੰ ਟਵੀਟ ਕਰਕੇ ਕਿਹਾ ਕਿ ਸਮਝੌਤੇ ਨੂੰ ਆਖਰੀ ਰੂਪ ਦਿੱਤੇ ਜਾਣ ਦੀ ਖਬਰ ਦਾ ਉਹ ਸਵਾਗਤ ਕਰਦੇ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਉਣ ਦੀਆਂ ਤਿਆਰੀਆਂ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਦੇ ਕੋਨੇ-ਕੋਨੇ ਵਿੱਚ ਚੱਲ ਰਹੀਆਂ ਨੇ। ਇਸ ਮਾਮਲੇ ਵਿੱਚ ਵੱਡੀ ਤੇ ਤਾਜ਼ਾ ਮਿਸਾਲ ਕੈਨੇਡੀਅਨ ਸੂਬੇ ਓਨਟਾਰੀਓ ਦੇ ਬਰੈਂਪਟਨ ਸ਼ਹਿਰ ਦੀ ਨਗਰ ਕੌਂਸਲ ਦੀ ਦਿੱਤੀ ਜਾ ਸਕਦੀ ਹੈ, ਜਿਸ ਨੇ ਆਪਣੀ ਇੱਕ ਸੜਕ ਦਾ ਨਾਮ ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਹੇਠ ਰੱਖਣ ਲਈ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਹੈ। ਕੈਨੇਡੀਅਨ ਮਹਾਨਗਰ ਟੋਰਾਂਟੋ ਦੇ ਉਪਨਗਰ ਬਰੈਂਪਟਨ ਵਿੱਚ ਗੁਰੂ ਸਾਹਿਬ ਦੇ ਨਾਮ ਦੀ ਸੜਕ ਲਈ ਮਤਾ ਖੇਤਰੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਤੇ ਨਗਰ ਕੌਂਸਲਰ ਹਰਕੀਰਤ ਸਿੰਘ ਨੇ ਪੇਸ਼ ਕੀਤਾ ਸੀ। ਡਿਕਸੀ ਰੋਡ ਤੇ ਗ੍ਰੇਟ ਲੇਕਸ ਵਾਲੀ ਸੜਕ ਦੇ ਵਿਚਕਾਰ ਪੀਟਰ ਰਾਬਰਟਸਨ ਬੁਲੇਵਾਰਡ ਦੇ ਸੈਕਸ਼ਨ ਨੂੰ ਗੁਰੂ ਸਾਹਿਬ ਦਾ ਨਾਮ ਬਖਸ਼ਿਆ ਜਾਣਾ ਹੈ। ਭਾਰਤ ਪਾਕਿਸਤਾਨ ਸਰਹੱਦ ਤੇ ਬੀਐਸਐਫ ਦੀ ਪੋਸਟ ਪੈਰੋਵਾਲ ਤੇ ਬੀਐਸਐਫ ਨੇ ਇੱਕ ਪਾਕਿਸਤਾਨ ਘੁਸਪੈਠੀਏ ਨੂੰ ਮਾਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਬੀਤੀ ਰਾਤ ਜਦੋਂ ਬੀਐਸਐਫ ਦੇ ਜਵਾਨ ਆਪਣੀ ਡਿਊਟੀ ਕਰ ਰਹੇ ਸਨ ਤਾਂ ਇੱਕ ਸ਼ਖਸ ਪਾਕਿਸਤਾਨ ਤੋਂ ਭਾਰਤ ਵੱਲ ਆ ਰਿਹਾ ਸੀ, ਜਿਸ ਨੂੰ ਰੋਕਣ ਦਾ ਇਸ਼ਾਰਾ ਬੀਐਸਐਫ ਦੇ ਜਵਾਨਾਂ ਨੇ ਕੀਤਾ, ਪਰ ਉਹ ਪਾਕਿਸਤਾਨ ਦਾ ਸ਼ਖਸ ਰੁਕਣ ਲਈ ਤਿਆਰ ਨਹੀਂ ਹੋਇਆ ਤੇ ਬੀਐਸਐਫ ਦੇ ਜਵਾਨਾਂ ਨੇ ਉਸੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਉਸ ਦੀ ਮੌਤ ਹੋ ਗਈ। ਇਸ ਵਿਅਕਤੀ ਕੋਲੋਂ ਕੋਈ ਇਤਰਾਜ਼ਯੋਗ ਸਮਾਨ ਨਹੀਂ ਮਿਲਿਆ, ਪਰ ਹੋ ਸਕਦਾ ਹੈ ਕਿ ਇਹ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੋਵੇ। ਸੂਤਰਾਂ ਅਨੁਸਾਰ ਇਹ ਵਿਅਕਤੀ ਵੱਡੀ ਵਾਰਦਾਤ ਦੀ ਰੇਕੀ ਕਰਨ ਵਾਲਾ ਹੋ ਸਕਦਾ ਹੈ। ਇਸ ਮਾਮਲੇ ਵਿੱਚ ਲਾਸ਼ ਨੂੰ 72 ਘੰਟਿਆਂ ਵਾਸਤੇ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਰੱਖ ਲਿਆ ਹੈ ਤੇ ਮਾਮਲੇ ਵਿੱਚ ਬੀਐਸਐਫ ਨੇ ਪਾਕਿਸਤਾਨ ਦੇ ਰੇਂਜਰਸ ਨੂੰ ਇਤਲਾਹ ਭੇਜ ਦਿੱਤੀ ਹੈ, ਪਰ ਪਾਕਿਸਤਾਨ ਇਸ ਉੱਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਤੇ ਅਜੇ ਤੱਕ ਮਾਰੇ ਗਏ ਬੰਦੇ ਬਾਰੇ ਕੁਝ ਵੀ ਆਖਿਆ ਨਹੀਂ ਜਾ ਸਕਦਾ। ਵੇਖਣਾ ਇਹ ਹੋਵੇਗਾ ਕਿ ਜਾਂਚ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ। ਇਹ ਜੀ ਰਾਤ ਦੇ ਸਮੇਂ ਆਪਣੇ ਪਾਕਿਸਤਾਨ ਸਾਈਡ ਤੋਂ ਬੰਦਾ ਆਇਆ ਸੀ ਤੇ ਬੀਐਸਐਫ ਦੇ ਜਵਾਨਾਂ ਨੇ ਇਹਨਾਂ ਨੂੰ ਲਲਕਾਰਿਆ ਤੇ ਜਦੋਂ ਇਹ ਤਾਰਾਂ ਦੇ ਲਾਗੇ ਆਪਣੇ ਪਾਕਿਸਤਾਨ ਤੋਂ ਇੰਡੀਆ ਵਾਲੀ ਸਾਈਡ ਆਪਣੇ ਲੰਘਣ ਦੀ ਕੋਸ਼ਿਸ਼ ਕੀਤੀ, ਬੀਐਸਐਫ ਦੇ ਜਵਾਨਾਂ ਨੇ ਗੋਲੀ ਚਲਾਈ ਤੇ ਗੋਲੀ ਲੱਗਣ ਨਾਲ ਇਹਦੀ ਮੌਤ ਹੋ ਗਈ। ਸਰ ਕੋਈ ਇਹਦੀ ਸ਼ਨਾਖਤ ਹੋ ਪਈ ਹੈ? ਇਸ ਦੀ ਕੋਈ ਸ਼ਨਾਖਤ ਨਹੀਂ ਹੋਈ, ਨਹੀਂ ਕੋਈ ਵੀ ਇਹਦੀ ਜੇਬ ਚੋਂ ਜਾਂ ਕੋਈ ਵੀ ਪ੍ਰੂਫ ਨਹੀਂ, ਇਹੋ ਜਿਹੀ ਚੀਜ਼ ਨਹੀਂ ਮਿਲੀ ਜਿਹਦੇ ਨਾਲ ਇਹਦੀ ਸ਼ਨਾਖਤ ਹੋ ਸਕੇ। ਹੁਣ ਸਰ ਕੀ ਕੀਤਾ ਜਾ ਰਿਹਾ ਹੈ? ਹੁਣ ਜੀ ਅਸੀਂ ਜਿਹੜੀ ਇਹਦੀ ਡੈੱਡ ਬੋਡੀ ਆ ਆਪਣੇ 72 ਘੰਟੇ ਵਾਸਤੇ ਡੈੱਡ ਹਾਊਸ 'ਚ ਜਮ੍ਹਾਂ ਕਰਾਉਣ ਲੱਗੇ ਆ, ਕਿਉਂਕਿ ਨਾਮਲੂਮ ਵਿਅਕਤੀ ਆ, ਇਹਦੀ ਸ਼ਨਾਖਤ ਕਰਾਉਣੀ ਜ਼ਰੂਰੀ ਆ। ਇਹ ਬੀਐਸਐਫ ਵਾਲੇ ਉਹਨਾਂ ਨਾਲ ਕੋਈ ਤਾਲਮੇਲ ਕਰਕੇ ਪਰਲੀ ਸਾਈਡ ਪਾਕਿਸਤਾਨ ਨਾਲ ਕੋਈ ਕੋਸ਼ਿਸ਼ ਕਰਨਗੇ ਆਪਣੇ ਪੁੱਛਗਿੱਛ ਕਰਨ ਦੀ, ਜੇ ਉਹ ਵੀ ਪਤਾ ਲੱਗਾ ਉਹ ਅਗਲੀ ਕਾਰਵਾਈ ਅੱਗੇ ਲਿਆਂਦੀ ਜਾਊਗੀ, ਨਹੀਂ ਤਾਂ 72 ਘੰਟੇ ਮੈਂ ਬਲੱਡ ਹਾਊਸ 'ਚ ਰੱਖ ਕੇ ਦਾ ਪੋਸਟਮਾਰਟਮ ਕਰਾ ਕੇ ਜਿੱਥੇ ਜੋ ਵੀ ਇਹਦੀ ਆਪਣੇ ਕਿਰਿਆ ਉਹ ਕੀਤੀ ਜਾਊਗੀ।
ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਕਿਸੇ ਆਮ ਇਨਸਾਨ ਦੀ ਮੌਤ ਬਾਰੇ ਤਾਂ ਤੁਸੀਂ ਸੁਣਿਆ ਹੋਵੇਗਾ, ਪਰ ਅਜਨਾਲਾ ਦੇ ਸਬ ਸਟੇਸ਼ਨ ਅੰਦਰ ਤਾਂ ਹੁਣ ਬਿਜਲੀ ਵਿਭਾਗ ਦੀ ਲਾਪਰਵਾਹੀ ਨੇ ਆਪਣੇ ਹੀ ਮੁਲਾਜ਼ਮ ਦੀ ਜਾਨ ਲੈ ਲਈ। ਕਸਬਾ ਅਜਨਾਲਾ ਵਿੱਚ ਸਬ ਸਟੇਸ਼ਨ ਅਟੈਂਡੈਂਟ ਰਣਜੋਤ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਵਿਭਾਗ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਗੁੱਜਰ ਪੀਰ ਫੀਡਰ ਦੀ ਡ੍ਰਿਪਿੰਗ ਹੋਈ। ਰਣਜੋਤ ਨੇ ਉਸ ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਉਸ ਨੂੰ ਭਿਆਨਕ ਕਰੰਟ ਲੱਗਿਆ ਤੇ ਉਸਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਪਾਵਰਕਾਮ ਦੇ ਕਰਮਚਾਰੀਆਂ ਦਾ ਇਲਜ਼ਾਮ ਹੈ ਕਿ ਸਟੇਸ਼ਨ ਅੰਦਰ ਬਿਜਲੀ ਬ੍ਰੇਕਰ ਪਿਛਲੇ ਲੰਬੇ ਸਮੇਂ ਤੋਂ ਖਰਾਬ ਸੀ ਤੇ ਇਸ ਸੰਬੰਧੀ ਕਈ ਵਾਰ ਵਿਭਾਗ ਤੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਗਈ, ਪਰ ਕਿਸੇ ਨੇ ਧਿਆਨ ਨਹੀਂ ਦਿੱਤਾ। ਇਸੇ ਲਾਪਰਵਾਹੀ ਕਾਰਨ ਰਣਜੋਤ ਸਿੰਘ ਦੀ ਜਾਨ ਚਲੀ ਗਈ। ਬਿਜਲੀ ਬੋਰਡ ਦੇ ਵਿੱਚ ਸਰਵਿਸ ਕਰਦੇ ਸੀ ਨਾਲੇ ਤੇ ਬਿਜਲੀ ਬੋਰਡ ਦੀ ਅਣਗਹਿਲੀ ਕਰਕੇ ਇਹ ਵਾਪਰਿਆ ਸਾ। ਇਹ 1.5-2 ਸਾਲ ਹੋ ਚਲੇ ਸੀ ਇਸ ਕੰਮ ਨੂੰ ਵੀ ਕਰੰਟ ਸ਼ਾਰਟ ਹੋ ਰਹੀ ਸੀ ਤੇ ਇਹਨਾਂ ਕੋਈ ਨਹੀਂ ਕੀਤਾ, ਇਸ ਕਰਕੇ ਇਹ ਵਾਪਰਿਆ ਮੇਰੇ ਭਰਾ ਦੀ ਜਾਨ ਗਈ ਹੈ। ਸਾਨੂੰ ਫੋਨ ਆਇਆ ਸੀ, ਉੱਥੇ ਪਤਾ ਲੱਗਾ। ਕੀ ਤੁਸੀਂ ਕੀ ਚਾਹੁੰਦੇ ਜਾਣੋ? ਅਸੀਂ ਚਾਹੁੰਦੇ ਹਾਂ ਕਿ ਕੋਈ ਕਾਰਵਾਈ ਹੋਣੀ ਚਾਹੀਦੀ ਹੈ, ਬਿਜਲੀ ਵਿਭਾਗ ਦੀ ਵੀ ਹੋਣੀ ਚਾਹੀਦੀ ਹੈ, ਜੋ ਵੀ ਹੈਗਾ ਇਹਨਾਂ ਦੀ ਹੋਣੀ ਚਾਹੀਦੀ ਹੈ ਕਿ ਸਿਸਟਮ ਦਾ ਤੁਹਾਨੂੰ ਪਤਾ ਹੀ ਕੀ ਆ। ਇਹ ਕਿੰਨੇ ਚਿਰ ਤੋਂ ਇੱਥੇ? ਇਸ ਤੋਂ ਕਿੰਨੀ ਉਮਰ ਕਿੰਨੀ ਹੈ ਇਹਨਾਂ ਦੀ? ਕਿੰਨੇ ਬੱਚੇ ਨੇ ਇਹਨਾਂ ਦੇ? ਇਹਨਾਂ ਦੇ 2 ਬੱਚੇ। ਸਾਨੂੰ ਮੈਸੇਜ ਲੱਗਾ ਸੀ ਵੀ ਇਸ ਤਰ੍ਹਾਂ ਬ੍ਰੇਕਰ ਜਿਹੜਾ ਟ੍ਰਿਪ ਹੋਇਆ ਵਾ, ਤੇ ਜਦੋਂ ਵੀ ਕੋਈ ਬ੍ਰੇਕਰ ਟ੍ਰਿਪ ਹੁੰਦਾ ਵਾ 2 ਮਿੰਟ ਬਾਅਦ ਉਹਦੀ ਟਰਾਈ ਲਈ ਜਾਂਦੀ ਹੈ। ਠੀਕ ਆ, ਇਹਨਾਂ ਟਰਾਈ ਲਈ ਹੈ 2 ਮਿੰਟ ਬਾਅਦ ਤੇ ਉੱਥੇ ਥਾਂ ਹੀ ਡਿੱਗ ਪਿਆ ਬੰਦਾ ਜੀ। ਜਿਹੜੇ ਵੇਖਣ ਨੂੰ ਆਏ ਟਰਾਲੀਆਂ ਜਿਹੜੀਆਂ ਸ਼ਾਰਟ ਹੋਣ ਦਾ ਕਾਰਨ ਕੀ ਹੈ? ਨਹੀਂ, ਟਰਾਲੀ ਕੋਈ ਨਹੀਂ ਸ਼ਾਰਟ ਹੈਗੀ ਜੀ। ਹਾਂਜੀ ਨਾ, ਟਰਾਲੀ ਇਸ ਟਾਈਮ ਤੇ ਕੋਈ ਵੀ ਨਹੀਂ ਸ਼ਾਰਟ, ਉਹ ਵੀ ਅਸੀਂ ਚੈੱਕ ਕਰ ਲਈ, ਸ਼ਾਰਟ ਨਹੀਂ ਹੈਗੀ। ਤੇ ਫਿਰ ਕਰੰਟ ਲੱਗਣ ਦਾ ਕਾਰਨ ਕੀ ਦੱਸਦੇ ਤੁਸੀਂ? ਕਰੰਟ ਦਾ ਕੋਈ ਇਹਦਾ ਹੁਣ ਦੇਖਿਆ ਸੀ ਹੀਟਰ ਵੀ ਸ਼ਾਰਟ ਹੈ ਜੀ। ਅੱਛਾ ਜੀ। ਹਾਂਜੀ ਹਾਂਜੀ, ਹੋਰ ਵੀ ਸਪਲਾਈ ਕਿਤੇ ਹੋਰ ਆਪਣਾ ਜਿਹੜੀ ਰੋਡ ਨਾਲ ਲਾਉਣੇ ਸੀ, ਹੋ ਸਕਦਾ ਰੋਡ ਕਿਤੇ ਡੀਸੀ ਕਵੈਲ ਨੂੰ ਲੱਗਾ ਹੋਵੇ। ਇਹਦੇ ਕਈ ਕਾਰਨ ਹੋ ਸਕਦੇ। ਹੁਣ ਤੇ ਜਿਹੜੀ ਪ੍ਰੋਟੈਕਸ਼ਨ ਟੀਮ ਜਿਹੜੀ ਉਹ ਚੈੱਕ ਇਹਦਾ ਕਵਰ ਨਹੀਂ ਹੈਗਾ, ਕੀ ਕਾਰਨ ਹੈ? ਕਵਰ ਇਹਨਾਂ ਦੇ ਤਕਰੀਬਨ ਸਾਰਿਆਂ ਦੇ ਲੱਥੇ ਆ ਜੀ, ਕਿਉਂਕਿ ਇਹਨਾਂ ਸਾਰਿਆਂ ਦੇ TNC ਖਰਾਬ ਨੇ ਤੇ ਮੈਨੂਅਲੀ ਹੱਥ ਨਾਲ ਲਾਉਂਦੇ ਨੇ। ਹੱਥ ਨਾਲ ਲਾਉਣ ਵਾਸਤੇ ਕਵਰ ਜਿਹੜਾ ਲਾਉਣਾ ਬਹੁਤ ਜ਼ਰੂਰੀ ਹੈ। ਬਠਿੰਡਾ ਪੁਲਿਸ ਨੇ ਇੱਕ ਆਨਲਾਈਨ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਬਠਿੰਡਾ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਉਸ ਦੇ ਬੈਗ ਵਿੱਚੋਂ 14,500 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਬਠਿੰਡਾ ਦੇ ਹਰ ਇੱਕ ਕੋਨੇ ਵਿੱਚ ਇਹ ਵਿਅਕਤੀ ਬੈਗ ਰਾਹੀਂ ਸਪਲਾਈ ਕਰਦਾ ਸੀ। ਬਠਿੰਡਾ ਦੇ ਕੈਨਾਲ ਥਾਣੇ ਵਿੱਚ ਇਸ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ 1 ਸਾਲ ਤੋਂ ਨਸ਼ੇ ਦੀਆਂ ਗੋਲੀਆਂ ਦਾ ਆਨਲਾਈਨ ਵਪਾਰ ਕਰਨ ਦੇ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਇਹ ਵਿਅਕਤੀ ਫੋਨ ਰਾਹੀਂ ਨਸ਼ੇੜੀਆਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਉਸ ਜਗ੍ਹਾ ਉੱਪਰ ਨਸ਼ੇ ਦੀਆਂ ਗੋਲੀਆਂ ਸਪਲਾਈ ਕਰਦਾ ਸੀ ਜਿੱਥੇ ਉਹ ਮੰਗਦੇ ਸੀ। ਇਸ ਆਰੋਪੀ ਵੱਲੋਂ ਆਪਣਾ ਹੁਲੀਆ ਜ਼ੋਮੈਟੋ ਦੇ ਰੰਗ ਵਿੱਚ ਰੰਗਿਆ ਹੋਇਆ ਸੀ, ਜਿਸ ਦੇ ਚੱਲਦਿਆਂ ਇਸ ਵਿਅਕਤੀ ਕੋਲ ਇੱਕ ਜ਼ੋਮੈਟੋ ਦਾ ਬੈਗ, ਨਸ਼ੇ ਦੀਆਂ ਗੋਲੀਆਂ ਜਿਸ ਵਿੱਚ ਲੁਕਾ ਕੇ ਰੱਖੀਆਂ ਜਾਂਦੀਆਂ ਸੀ ਤਾਂ ਜੋ ਆਮ ਲੋਕਾਂ ਨੂੰ ਇੰਜ ਜਾਪੇ ਕਿ ਇਹ ਵਿਅਕਤੀ ਜ਼ੋਮੈਟੋ ਦਾ ਕੰਮ ਕਰਦਾ ਹੈ। ਇਹ ਮੁਕਤਸਰ ਦੇ ਇੱਕ ਵਿਅਕਤੀ ਤੋਂ ਨਸ਼ਾ ਲੈ ਕੇ ਆਉਂਦਾ ਸੀ ਤੇ ਸ਼ਹਿਰ ਦੇ ਵੱਖ-ਵੱਖ ਕੋਨਿਆਂ ਵਿੱਚ ਆਨਲਾਈਨ ਸਪਲਾਈ ਕਰਦਾ ਸੀ। ਇਸ ਖਿਲਾਫ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਕੱਲ ਨਾ ਸਾਡੀ ਜਿਹੜੀ ਟੀਮ ਹੈ STF ਦੀ ਹੈ, ਉਹ ਜਨਤਾ ਨਗਰ ਵਾਲੀ ਸਾਈਡ ਤੇ ਗਸ਼ਤ ਕਰ ਰਹੀ ਸੀਗੀ, ਚੈੱਕ ਕਰ ਰਹੀ ਸੀਗੀ। ਤਾਂ ਇੱਕ ਸ਼ਖਸ ਉੱਧਰੋਂ ਆਉਂਦਾ ਸੀਗਾ ਤਾਂ ਉਹਨੇ ਚੈੱਕ ਕੀਤਾ, ਉਹ ਜ਼ੋਮੈਟੋ ਦਾ ਬੈਗ ਉਹਨੇ ਪਾਇਆ ਹੋਇਆ ਸੀਗਾ। ਉਹਨੂੰ ਚੈੱਕ ਕੀਤਾ, ਉਹਦੇ ਕੋਲੋਂ ਗੋਲੀਆਂ ਨਸ਼ੇ ਦੀਆਂ ਫੜੀਆਂ ਗਈਆਂ 14,500 ਗੋਲੀ। ਬਾਅਦ 'ਚ ਗਿਣਤੀ ਕੀਤੀ 14,500 ਗੋਲੀਆਂ ਸੀਗੀਆਂ। ਉਹ ਪਿਛਲੇ ਤਕਰੀਬਨ ਉਹਨੇ ਦੱਸਿਆ ਵੀ ਮੈਂ 1 ਸਾਲ ਤੋਂ ਇਹ ਕੰਮ ਜਿਹੜਾ ਮੈਂ ਇਹ ਕਰ ਰਿਹਾ ਹਾਂ। ਤੇ ਇਨਫੋਰਮੇਸ਼ਨ ਪਹਿਲਾਂ ਵੀ ਆਉਂਦੀ ਸੀ ਵੀ ਜ਼ੋਮੈਟੋ ਦੇ ਬੈਗ ਪਾ ਕੇ ਇੱਕ ਬੰਦਾ ਕਰਦਾ, ਪਰ ਉਹ ਕੱਲ ਸਾਡੇ ਡਿੱਕੀ ਚੜ੍ਹ ਗਿਆ, ਜਿਸ ਅਸੀਂ ਪਰਚਾ ਦੇ ਦਿੱਤਾ ਗਿਆ। ਸਰ ਪਹਿਲਾਂ ਵੀ ਕੋਈ ਮਾਮਲਾ ਦਰਜ ਨਹੀਂ, ਪਹਿਲਾਂ ਇਹਦੇ ਪੁੱਛ-ਗਿੱਛ ਕੋਈ ਨਹੀਂ, ਮਾਮਲਾ ਇਹਦੇ ਦਰਜ ਨਹੀਂ ਹੈਗਾ। ਤੇ ਜਿਹੜਾ ਮਾਲ ਸਪਲਾਈ ਕਰਦਾ ਹੈ, ਇਹ ਦੱਸ ਰਿਹਾ ਕਿ ਮੁਕਤਸਰ ਤੋਂ ਹੈ, ਪੱਪੀ ਉਹਦਾ ਮੈਨੂੰ ਐਡਰੈਸ ਨਹੀਂ ਪਤਾ, ਨਾ ਨਹੀਂ ਪਤਾ ਹੈਗਾ। ਤੇ ਉਹਦੀ ਅੱਗੇ ਤਫਤੀਸ਼ ਕਰਦੇ ਆ, ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਆਊਗੀ ਸਾਹਮਣੇ ਗੱਲ, ਉਹ ਅਮਲ 'ਚ ਲਿਆਂਦੀ ਜਾਊਗੀ। ਪੰਜਾਬ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਨਾਭਾ ਵਿੱਚ ਝਪਟਮਾਰ ਬਜ਼ੁਰਗ ਔਰਤ ਦਲਜੀਤ ਕੌਰ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਗਏ। ਝਪਟਮਾਰਾਂ ਨੇ ਝਟਕਾ ਮਾਰ ਕੇ ਵਾਲੀਆਂ ਖਿੱਚੀਆਂ, ਜਿਸ ਕਾਰਨ ਇਹ ਮਹਿਲਾ ਜ਼ਖਮੀ ਹੋ ਗਈ। ਸਾਰੀ ਘਟਨਾ CCTV ਕੈਮਰੇ ਵਿੱਚ ਕੈਦ ਹੋ ਗਈ। ਬਜ਼ੁਰਗ ਔਰਤ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੀੜਤ ਔਰਤ ਨੇ ਕੁਰਲਾਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ, ਜਦਕਿ ਦੂਜੇ ਪਾਸੇ ਪੁਲਿਸ ਅਧਿਕਾਰੀ ਚੋਰ ਨੂੰ ਫੜਨ ਦੇ ਦਾਅਵੇ ਕਰ ਰਹੇ ਨੇ। ਪੀੜਤ ਔਰਤ ਨੇ ਕਿਹਾ ਕਿ ਉਹ ਡਾਕਟਰ ਕੋਲ ਦਵਾਈ ਲੈਣ ਜਾ ਰਹੀ ਸੀ ਤਾਂ ਚੋਰ ਨੇ ਉਸ ਦੀਆਂ ਦੋਵੇਂ ਵਾਲੀਆਂ ਨੂੰ ਚਪਟਾ ਮਾਰ ਕੇ ਖੋਹ ਲਿਆ। ਵਾਲੀਆਂ ਕੱਟੀਆਂ ਗਈਆਂ, ਕੰਨ ਕੱਟੇ ਗਏ ਨੇ। ਨਾ ਗਿਆ ਕਿੰਨੇ ਮੁੰਡੇ ਤੇ? ਨਾ ਇੱਕ ਆਇਆ ਮੇਰੀ ਮਾਂ ਕੇ, ਦੂਜੇ ਦਾ ਨਹੀਂ ਕਿੱਧਰ ਤੇ ਕਿੱਧਰ ਨਹੀਂ। ਉਹਨੇ ਮੁੰਡਿਆਂ ਨੇ, ਸਾਡੀ ਗਲੀ ਦਾ ਮੁੰਡਾ ਸੀ, ਉਹਨਾਂ ਨੇ ਮੁੰਡਾ ਖੜਾ ਸੀ ਉੱਥੇ ਦੁਕਾਨ ਤੇ, ਉਹਨਾਂ ਨੇ ਆ ਕੇ ਇਹਨੂੰ ਦੱਸਿਆ, ਰੌਲਾ ਪਾ ਤਾਂ ਮੈਂ ਆਉਂਦੀ ਸੀ ਮਗਰ।
ਕਿੱਥੇ ਜਾ ਰਹੇ ਤੁਸੀਂ ਜਦੋਂ ਕੰਮ ਮੈਂ ਦਵਾਈ ਲੈਣ ਜਾ ਰਹੀ ਸੀ ਪੁੱਤ। ਟ੍ਰੇਨ ਰੁਕਾ ਆਇਆ ਸੀ ਸਿਵਲ ਹਸਪਤਾਲ ਨਾਭਾ ਤੋਂ ਵੀ ਦਲਜੀਤ ਕੌਰ ਪਤਨੀ ਕੇਸਰ ਸਿੰਘ ਵਾਸੀ ਆਸਾਰਾਮ ਕਲੋਨੀ ਜੋ ਮਜਰੂਬੀ ਹਾਲਤ 'ਚ ਦਾਖਲ ਹੈ। ਮੈਂ ਅੱਜ ਗਿਆ ਸੀ ਜੀ, ਉੱਥੇ ਕੱਲ ਵੀ ਗਏ ਸੀ ਅਸੀਂ। ਅੱਜ ਉਹਦਾ ਲੇਡੀਜ਼ ਦਾ ਬਿਆਨ ਲਿਖਿਆ 3 ਅਣਪਛਾਤੇ ਵਿਅਕਤੀਆਂ ਖਿਲਾਫ। ਉਹਦੇ ਬਿਆਨ ਮੁਤਾਬਕ ਇੱਕ ਵਿਅਕਤੀ ਨੇ ਉਹਦੀ ਧੌਣ ਫੜ ਲਈ ਤੇ ਉਹਦੇ ਕੰਨਾਂ ਦੀਆਂ ਵਾਲੀਆਂ ਖਿੱਚ ਰਹੀਆਂ, ਜਿਹਦੇ ਨਾਲ ਉਹਦੇ ਕੰਨ ਵੀ ਪਟ ਗਏ। ਇਸ ਕਰਕੇ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਦੀ 2.5 ਸਾਲ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ, ਜਦਕਿ ਭਗਵੰਤ ਮਾਨ ਮੁਤਾਬਕ ਸੂਬੇ ਦੇ ਹਾਲਾਤਾਂ ਵਿੱਚ ਨਹੀਂ ਕੁਝ ਵੀ ਸੁਧਰਿਆ। ਇੱਕ ਕਵਿਤਾ ਰਾਹੀਂ ਮਾਨ ਨੇ ਕਿਹਾ, ਪਹਿਲਾਂ ਬਠਿੰਡੇ ਜਾ ਕੇ ਕੁੱਟ ਖਾਂਦੇ ਸੀ ਲੋਕ, ਹੁਣ ਕੁੱਟ ਖਾਣ ਲਈ ਜਾਣਾ ਪੈਂਦਾ ਹੈ ਪਟਿਆਲਾ। ਦਾਖਾ ਹਲਕੇ ਤੋਂ ਕਾਂਗਰਸ ਦੀ ਹਾਰ ਸੰਕੇਤ ਹੈ 2022 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਹੋਣ ਵਾਲੇ ਹਸ਼ਰ ਦਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਦਾਅਵਾ, ਕਿਹਾ ਲੋਕ ਤਿਆਰ ਬੈਠੇ ਨੇ 2022 ਵਿੱਚ ਕਾਂਗਰਸ ਨੂੰ ਸਬਕ ਸਿਖਾਉਣ ਲਈ। ਫਸਵੀਂ ਟੱਕਰ ਵਿੱਚ ਹਾਰ ਦਾ ਮੂੰਹ ਦੇਖਣ ਵਾਲੇ ਕੈਪਟਨ ਸੰਦੀਪ ਸੰਧੂ ਨਹੀਂ ਛੱਡਣਗੇ ਹਲਕਾ ਦਾਖਾ ਵਿੱਚ ਹੀ ਰਹਿਣਗੇ ਤੇ 2022 ਵਿੱਚ ਜਿੱਤਣਗੇ। ਜਦਕਿ ਮਨਪ੍ਰੀਤ ਇਆਲੀ ਨੇ ਕਿਹਾ, ਹਲਕੇ ਦੇ ਲੋਕਾਂ ਨੇ ਕੈਪਟਨ ਦੀ ਗੁੰਡਾਗਰਦੀ ਨੂੰ ਨਕਾਰਿਆ। ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਵੱਲੋਂ ਅਗਲੇ ਮਹੀਨੇ ਤੋਂ ਕਰਤਾਰਪੁਰ ਲਾਂਘੇ ਨੂੰ ਚਾਲੂ ਕਰਨ ਲਈ ਇੱਕ ਪ੍ਰਮੁੱਖ ਸਮਝੌਤੇ ਦਾ ਕੀਤਾ ਸਵਾਗਤ। ਦੱਖਣੀ ਤੇ ਮੱਧ ਏਸ਼ੀਆ ਮਾਮਲਿਆਂ ਦੇ ਲਈ ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਐਲਿਸ ਜੀ ਵੇਲਸ ਨੇ ਕੀਤਾ ਟਵੀਟ, ਕਿਹਾ ਸਮਝੌਤੇ ਨੂੰ ਆਖਰੀ ਰੂਪ ਦਿੱਤੇ ਜਾਣ ਦਾ ਅਮਰੀਕਾ ਕਰਦਾ ਹੈ ਸਵਾਗਤ। ਤੇ ਕੈਨੇਡਾ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੱਬਾਂ ਭਾਰ। ਕੈਨੇਡੀਅਨ ਮਹਾਨਗਰ ਟੋਰਾਂਟੋ ਦੇ ਉਪਨਗਰ ਬਰੈਂਪਟਨ ਵਿੱਚ ਗੁਰੂ ਸਾਹਿਬ ਦੇ ਨਾਮ ਤੇ ਸੜਕ ਦਾ ਨਾਮ ਰੱਖਣ ਲਈ ਮਤਾ ਪਾਸ। ਇਸ ਨਾਲ ਹੀ TV 84 ਦਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।